ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ 'ਚ ਆਪ ਸਭ ਦਰਸ਼ਕਾਂ ਦਾ ਸਵਾਗਤ ਕਰਦਾ। ਵਿਊਅਰਸ, ਪੰਜਾਬ ਦੇ ਪਾਣੀਆਂ ਦੇ ਮਾਮਲੇ ਤੇ ਸੁਪਰੀਮ ਕੋਰਟ ਵੱਲੋਂ ਪੰਜਾਬ ਦੇ ਵਿਰੁੱਧ ਫੈਸਲਾ ਦਿੱਤੇ ਜਾਣ ਤੋਂ ਬਾਅਦ ਕਾਂਗਰਸ ਦੇ 42 ਵਿਧਾਇਕਾਂ ਨੇ ਅਸਤੀਫਾ ਦੇ ਦਿੱਤਾ ਹੈ ਅਤੇ ਬਾਦਲ ਸਰਕਾਰ ਵੱਲੋਂ ਪਾਣੀਆਂ ਦੇ ਪੈਕਟ ਨੂੰ ਰੱਦ ਕਰਦਿਆਂ ਲੋਕ ਸਭਾ ਵਿੱਚ ਬਿੱਲ ਲਿਆਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਹੋਰ ਸਿਆਸੀ ਧਿਰਾਂ ਵੱਲੋਂ ਵੀ ਸੁਪਰੀਮ ਕੋਰਟ ਦੇ ਫੈਸਲੇ ਦਾ ਵਿਰੋਧ ਕੀਤਾ ਗਿਆ। ਇਸ ਫੈਸਲੇ ਤੋਂ ਬਾਅਦ ਪੰਜਾਬ ਦੇ ਪਾਣੀ ਨੂੰ ਹੋਰ ਸੂਬਿਆਂ ਤੋਂ ਲੁਟਾਉਣ ਲਈ ਰੋਕਣ ਦੀ ਕਾਨੂੰਨੀ ਤੌਰ ਤੇ ਕੀ ਕੀਤਾ ਜਾ ਸਕਦਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਫੈਸਲੇ ਦਾ ਪੰਜਾਬ ਤੇ ਕੀ ਪ੍ਰਭਾਵ ਪੈ ਸਕਦਾ ਹੈ, ਇਸ ਸੰਬੰਧੀ ਅੱਜ ਅਸੀਂ ਚੰਡੀਗੜ੍ਹ ਤੋਂ ਸਿੱਖ ਇਤਿਹਾਸਕਾਰ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਨਾਲ ਗੱਲਬਾਤ ਕਰਾਂਗੇ ਕਿ ਇਸ ਮਸਲੇ ਤੇ ਕੀ ਸਿਆਸਤ ਚੱਲ ਰਹੀ ਹੈ ਅਤੇ ਪੰਜਾਬ ਦਾ ਇਸ ਵਿੱਚ ਕੀ ਨੁਕਸਾਨ ਹੋਇਆ ਹੈ ਤੇ ਹੋ ਰਿਹਾ ਹੈ। ਆਓ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਡਾਕਟਰ ਢਿੱਲੋਂ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਡਾਕਟਰ ਢਿੱਲੋਂ, ਸਾਰਿਆਂ ਤੋਂ ਪਹਿਲਾਂ ਤਾਂ ਮੈਂ ਥੋੜਾ ਜਿਹਾ ਤੁਹਾਡੇ ਇਸ ਫੈਸਲੇ ਬਾਰੇ ਵਿਚਾਰ ਕੀ ਨੇ ਤੇ ਨਾਲ ਹੀ ਇਸ ਜਿਹੜਾ ਇਹ ਫੈਸਲਾ ਆਇਆ ਸੁਪਰੀਮ ਕੋਰਟ ਦਾ, ਇਹਦੀਆਂ ਜਿਹੜੀਆਂ ਪ੍ਰੋਸੀਡਿੰਗਸ ਨੇ, ਇਹਦਾ ਪਿਛੋਕੜ ਕੀ ਹੈਗਾ, ਇਸ ਬਾਰੇ ਤੁਹਾਡੀ ਸ਼ਬਦਾਂ ਦੇ ਵਿੱਚ ਤੁਹਾਡੇ ਕੋਲੋਂ ਜਾਣਨਾ ਚਾਹੂੰਗਾ। ਹਾਂਜੀ, ਇਹ ਬਹੁਤ ਮਾੜਾ ਫੈਸਲਾ ਪੰਜਾਬ ਦੇ ਹੱਕਾਂ ਲਈ, ਪੰਜਾਬ ਦੀ ਸਾਰੀ ਜਿਹੜੀ ਉਸ ਫਿਊਚਰ ਹੈ, ਚਾਹੇ ਇਕਨੋਮਿਕ ਫਿਊਚਰ ਹੈ ਚਾਹੇ ਉਸ ਦਾ ਪੋਲੀਟੀਕਲ ਫਿਊਚਰ ਹੈ, ਖਤਮ ਹੋ ਚੁੱਕਿਆ ਇਸ ਗੱਲ ਦੇ ਨਾਲ ਜੀ। ਇਹ ਲਾਸਟ ਬਲੋ ਆ ਪੰਜਾਬ ਦੀ ਇਕਨੋਮੀ ਦੇ ਉੱਤੇ, ਪੰਜਾਬ ਦੀ ਪ੍ਰੋਸਪੈਰਿਟੀ ਦੇ ਉੱਤੇ, ਫਾਰਮਰਸ ਦੀ ਲਾਈਵਲੀਹੁੱਡ ਦੇ ਉੱਤੇ। ਤੋ ਇਹ ਟ੍ਰੈਜਡੀ ਆ ਜਿਸ ਨੂੰ ਤੁਸੀਂ ਲਫ਼ਜ਼ਾਂ ਦੇ ਵਿੱਚ ਡਿਸਕ੍ਰਾਈਬ ਨਹੀਂ ਕਰ ਸਕਦੇ। ਮੈਂ ਇੱਕ ਗੱਲ ਕਹਿਣਾ ਚਾਹੁੰਦਾ ਸਾਰੇ ਸਿੱਖ ਜਗਤ ਨੂੰ, ਦੁਨੀਆ ਦੇ ਇਤਿਹਾਸ ਦੇ ਵਿੱਚ ਜੇ ਕਿਸੇ ਕੌਮ ਨੇ ਆਪਣਾ ਪਾਣੀ ਲੁਟਾਇਆ ਤਾਂ ਸਿੱਖ ਆ ਜੀ। ਮਾਫ ਕਰਦਾ, ਸਿੱਖ ਆਪਣੇ ਆਪ ਨੂੰ ਜਿੱਦਾਂ ਮਰਜ਼ੀ ਕਹਿੰਦੇ ਰਹਿਣ। ਮੇਰਾ ਇੱਕ ਕਟਾਕਸ਼ ਆ ਸਿੱਖ ਕਮਿਊਨਿਟੀ ਦੇ ਉੱਤੇ ਕਿ ਸਿੱਖਾਂ ਨੂੰ ਇਸ ਗੱਲ ਦੀ ਸਮਝ ਹੀ ਨਹੀਂ ਆਈ ਕਿ ਕੀ ਹੋ ਰਿਹਾ। ਸਾਡਾ ਸਾਰੀ ਖੁਸ਼ਹਾਲੀ, ਕਿਸਾਨਾਂ ਦਾ ਲਾਈਵਲੀਹੁੱਡ, ਸਾਡੀ ਸਾਰੇ ਪੰਜਾਬ ਦੀ ਪ੍ਰੋਸਪੈਰਿਟੀ ਸਾਰੀ ਖਤਮ ਕਰ ਦਿੱਤੀ ਗਈ ਆ ਹੌਲੀ ਹੌਲੀ ਹਿੰਦੁਸਤਾਨ ਦੀ ਸਰਕਾਰ ਨੇ। ਮੈਂ ਇਸ ਦੇ ਵਿੱਚ ਕਾਂਗਰਸ ਨੂੰ ਵੀ ਬਲੇਮ ਕਰਦਾ, ਮੈਂ ਇਸ ਦੇ ਵਿੱਚ ਬੀਜੇਪੀ ਨੂੰ ਵੀ ਬਲੇਮ ਕਰਦਾ, ਮੈਂ ਇਸ ਦੇ ਵਿੱਚ ਸਭ ਤੋਂ ਜ਼ਿਆਦਾ ਬਲੇਮ ਕਰਦਾ ਅਕਾਲੀਆਂ ਨੂੰ ਜੀ। ਤੋ ਇਹ ਐਡੀ ਵੱਡੀ ਟ੍ਰੈਜਡੀ ਆ, ਜਿਸ ਤਰ੍ਹਾਂ ਮੈਂ ਪਹਿਲਾਂ ਕਹਿ ਚੁੱਕਿਆ, ਜਿਸ ਨੂੰ ਡਿਸਕ੍ਰਾਈਬ ਕਰਨ ਦੇ ਲਈ ਤੁਹਾਡਾ ਦਿਲ ਰੋਂਦਾ, ਤੁਹਾਡਾ ਮਨ ਰੋਂਦਾ, ਤੁਹਾਨੂੰ ਸਮਝ ਨਹੀਂ ਆਉਂਦੀ ਵੀ ਸਾਡੇ ਨਾਲ ਕਿੰਨਾ ਵੱਡਾ ਧੱਕਾ ਹੋ ਗਿਆ ਜੀ। ਅੱਜ ਜਿਹੜਾ ਇਹ ਫੈਸਲਾ ਹੋਇਆ, 6 ਲੱਖ ਏਕੜ ਜ਼ਮੀਨ ਸਾਡੇ ਪੰਜਾਬ ਦੀ ਜਿਸ ਨੂੰ ਇਹ ਪਾਣੀ ਲੱਗਦਾ ਸੀ, ਉਹ ਪਾਣੀ ਪੰਜਾਬ ਦੇ ਵਿੱਚੋਂ ਕੱਢ ਕੇ ਹਰਿਆਣੇ ਨੂੰ ਦਿੱਤਾ ਜਾ ਰਿਹਾ ਹੈ ਜੀ। 6 ਲੱਖ ਏਕੜ ਜ਼ਮੀਨ ਬਿਲਕੁਲ ਬੰਜਰ ਹੋ ਜਾਏਗੀ, ਤਬਾਹ, ਉੱਥੇ ਦਾ ਕਿਸਾਨ ਤਬਾਹ ਹੋ ਜਾਏਗਾ, ਬਰਬਾਦ ਹੋ ਜਾਏਗਾ। ਉਸ ਦੇ ਵਿੱਚ ਕੋਈ ਚੀਜ਼, ਇੱਕ ਵੀ ਹਰਾ ਪੱਤਰਾ ਉਸ ਦੇ ਵਿੱਚ ਨਹੀਂ ਉੱਗੇਗਾ। ਤੋ ਇਹ ਸਾਰੀ ਦੀ ਸਾਰੀ ਘਟਨਾਕ੍ਰਮ ਬਹੁਤ ਦੇਰ ਤੋਂ ਚੱਲ ਰਿਹਾ। 1966 ਦੇ ਵਿੱਚ ਪੰਜਾਬੀ ਸੂਬਾ ਬਣਿਆ ਜੀ। 1966 ਦਾ ਜਿਹੜਾ ਰੀਆਰਗੇਨਾਈਜੇਸ਼ਨ ਐਕਟ ਆ, ਉਹਦੇ ਚ 3 ਕਲੌਜ਼ਸ ਪਾ ਦਿੱਤੀਆਂ ਸੀ, 78, 79, 80। ਬਦਕਿਸਮਤੀ ਦੀ ਗੱਲ ਆ ਕਿ ਉਸ ਵੇਲੇ ਦੀ ਅਕਾਲੀ ਲੀਡਰਸ਼ਿਪ ਇੰਨੀ ਅਨਪੜ੍ਹ ਤੇ ਇੰਨੀ ਨਲਾਇਕ ਤੇ ਇੰਨੀ ਬੇਮੁਖ ਸੀ ਕਿ ਉਸ ਨੂੰ ਪਤਾ ਹੀ ਨਹੀਂ ਲੱਗਿਆ ਵੀ ਇਹਨਾਂ ਕਲੌਜ਼ਸ ਦੀ ਕੀ ਇੰਪਲੀਕੇਸ਼ਨ ਹੈ ਜੀ। ਉਹਨਾਂ ਨੂੰ ਆਪਣੇ ਸਵਾਰਥ ਲਈ ਕਿ ਸਾਨੂੰ ਚੀਫ ਮਿਨਿਸਟਰੀ ਮਿਲ ਜਾਏਗੀ, ਸਾਨੂੰ ਸਿਆਸੀ ਤਾਕਤ ਮਿਲ ਜਾਏਗੀ। ਮੈਂ ਦੱਸਣਾ ਚਾਹੁੰਦਾ ਪਿਛੋਕੜ ਇਸ ਦਾ, ਉਸ ਵੇਲੇ ਉਸ ਤੋਂ ਰੀਆਰਗੇਨਾਈਜੇਸ਼ਨ ਤੋਂ ਬਾਅਦ 1966 ਦਾ ਜਦੋਂ ਪੰਜਾਬੀ ਸੂਬਾ ਬਣਿਆ, ਗੁਰਨਾਮ ਸਿੰਘ ਜਿਹੜਾ ਹਾਈ ਕੋਰਟ ਦਾ ਰਿਟਾਇਰਡ ਜੱਜ ਸੀ, ਉਸ ਨੂੰ ਚੀਫ ਮਿਨਿਸਟਰ ਬਣਾਇਆ ਗਿਆ। ਇੱਕ ਹਾਈ ਕੋਰਟ ਦਾ ਜੱਜ ਇਹ ਸਮਝ ਹੀ ਨਹੀਂ ਸਕਿਆ, ਜਾਂ ਤਾਂ ਉਹਦੀ ਬੇਸਮਝੀ ਆ, ਨਾਲਾਇਕੀ ਆ, ਜਾਂ ਉਸ ਦੀ ਮਿਲੀ ਭੁਗਤ ਆ ਉਸ ਵੇਲੇ ਦੀ ਸਰਕਾਰ ਦੇ ਨਾਲ ਕਿ ਇਸ ਰੀਆਰਗੇਨਾਈਜੇਸ਼ਨ ਐਕਟ ਦੀਆਂ 3 ਕਲੌਜ਼ਸ ਕਿਸ ਤਰੀਕੇ ਦੇ ਨਾਲ ਘਾਤਕ ਹੋਣਗੀਆਂ। ਪੰਜਾਬ ਦੇ ਪਾਣੀਆਂ ਦੀ ਵੰਡ, ਪੰਜਾਬ ਦੇ ਪਾਣੀਆਂ ਦੀ ਡਿਵੈਲਪਮੈਂਟ, ਹੈਡਵਰਕਸ ਦਾ ਕੰਟਰੋਲ, ਜਿਹੜਾ ਸਾਰੇ ਹਿੰਦੁਸਤਾਨ ਦੇ ਵਿੱਚ ਸਟੇਟਾਂ ਦਾ ਸਬਜੈਕਟ ਆ। ਵਾਹਦ ਇੱਕੋ ਸਟੇਟ ਆ ਹਿੰਦੁਸਤਾਨ ਦੀ ਜਿਸ ਨੂੰ ਪੰਜਾਬ ਕਹਿੰਦੇ ਆ, ਉਸ ਦੇ ਕੋਲ ਇਹ ਅਧਿਕਾਰ ਨਹੀਂ ਹੈ। ਮੈਂ ਆਪਣੀ ਕਿਤਾਬਾਂ ਦੇ ਵਿੱਚ ਲਿਖਿਆ ਹੋਇਆ
ਕਿ ਪੰਜਾਬ ਦਾ ਜਿਹੜੀ ਸਟੇਟ ਆ ਉਹ ਸਬ ਸਟੇਟ ਆ। ਪੰਜਾਬ ਦੇ ਕੋਲ ਆਪਣੇ ਪੂਰੇ ਅਧਿਕਾਰ ਨਹੀਂ ਜਿਹੜੇ ਹਿੰਦੁਸਤਾਨ ਦੇ ਕੰਸਟੀਟਿਊਸ਼ਨ ਸਟੇਟਾਂ ਕੋਲ ਅਧਿਕਾਰ ਆ ਜੀ। ਤੋ ਇਹ ਇੱਕ ਬਹੁਤ ਵੱਡੀ ਟ੍ਰੈਜੇਡੀ ਆ। ਇਹ ਟ੍ਰੈਜੇਡੀ ਇਸ ਕਿਸਮ ਦੀ ਆ ਕਿ ਕਿਹਨੂੰ ਤੁਸੀਂ ਬਲੇਮ ਕਰੋਗੇ? ਦੁਸ਼ਮਣ ਨੂੰ ਤਾਂ ਤੁਸੀਂ ਕੁਝ ਕਹਿ ਨਹੀਂ ਸਕਦੇ। ਜਿਹੜੀ ਦਿੱਲੀ ਦੀ ਸਰਕਾਰ ਆ, ਚਾਹੇ ਉਹ ਕਾਂਗਰਸ ਦੀ ਆ ਚਾਹੇ ਉਹ ਬੀਜੇਪੀ ਦੀ, ਉਹ ਸਾਡੀ ਦੁਸ਼ਮਣ ਆ ਜੀ। ਜੇ ਤੁਸੀਂ ਦੁਸ਼ਮਣ ਨੂੰ ਬਲੇਮ ਕਰਦੇ ਹੋ, ਤੁਹਾਡੇ ਆਪਣਿਆਂ ਨੂੰ ਤੁਸੀਂ ਕਿਸ ਤਰ੍ਹਾਂ ਛੱਡ ਦੋਗੇ? ਆਪਣਿਆਂ ਨੇ ਵੀ ਸਾਡੀ ਸਹੀ ਢੰਗ ਦੇ ਨਾਲ ਬਾਗਡੋਰ ਨਹੀਂ ਸਾਂਭੀ। ਜੇ ਤੁਸੀਂ ਉਸ ਵੇਲੇ ਜਦੋਂ ਰੀਆਰਗਨਾਈਜੇਸ਼ਨ ਹੋ ਰਹੀ ਸੀ, ਪਾਰਲੀਮੈਂਟ ਦੇ ਵਿੱਚ ਇਸ ਦੀ ਮੁਖਾਲਫਤ ਕਰਦੇ, ਜਿਹੜੀ ਉਸ ਵੇਲੇ ਦੀ ਅਕਾਲੀ ਲੀਡਰਸ਼ਿਪ ਸੀ ਉਸ ਨੂੰ ਪ੍ਰੋਟੈਸਟ ਕਰਨਾ ਚਾਹੀਦਾ ਸੀ ਵੀ ਅਸੀਂ ਆਹ 3 ਜਿਹੜੀਆਂ ਕਲੌਜ਼ਸ ਆ ਪਾਣੀ ਦੇ ਨਾਲ, ਪਾਣੀ ਦਾ ਸਾਡਾ ਲੁਟਾਉਣ ਲਈ, ਅਸੀਂ ਇਸ ਨੂੰ ਕਦਾਚਿਤ ਵੀ ਐਕਸੈਪਟ ਨਹੀਂ ਕਰਦੇ। ਪਰ ਬਦਕਿਸਮਤੀ ਪੰਜਾਬ ਦੇ ਲੋਕਾਂ ਦੀ, ਕਿਸਾਨਾਂ ਦੀ, ਕਿ ਉਸ ਵੇਲੇ ਦੀ ਲੀਡਰਸ਼ਿਪ ਜਿਹੜੀ ਸੀ ਉਹ ਆਪਣੇ ਸਵਾਰਥ ਦੇ ਵਿੱਚ ਇੰਨੀ ਗੁਲਤਾਨ ਹੋਈ ਵੀ ਸੀ ਕਿ ਉਹਨਾਂ ਨੇ ਇਹ ਮੁੱਦਾ ਉਠਾਇਆ ਹੀ ਨਹੀਂ। ਆਮ ਆਦਮੀ ਤਾਂ ਇਸ ਦੀਆਂ ਬਰੀਕੀਆਂ ਨੂੰ ਸਮਝ ਨਹੀਂ ਸਕਦਾ ਜੀ। ਬਹੁਤ ਸਾਰੇ ਲਿਖਾਰੀ ਬਹੁਤ ਸਾਰੀਆਂ ਕਿਤਾਬਾਂ ਲਿਖੀ ਜਾਂਦੇ ਆ, ਲੇਕਿਨ ਪਾਣੀਆਂ ਦੇ ਮੁੱਦੇ ਤੇ ਜੋ ਅਖਬਾਰ ਦੇ ਵਿੱਚ ਗੱਲ ਨਿਕਲਦੀ ਆ ਉਹੀ ਉਹ ਛਾਪ ਦਿੰਦੇ ਆ। ਤੋ ਇਹ ਗੱਲ ਅਖਬਾਰ ਜਿਹੜੇ ਆ ਉਹ ਸਾਡੇ ਖਿਲਾਫ ਆ ਡੇ 1 ਤੋਂ। ਅਖਬਾਰ ਲਿਖਣ ਵਾਲਾ ਕੌਣ ਆ, ਅਖਬਾਰ ਛਾਪਣ ਵਾਲਾ ਕੌਣ ਆ, ਉਹ ਸਾਰੇ ਸਾਡੇ ਦੁਸ਼ਮਣ ਆ 100%। ਜਿਹੜੇ ਸਾਡੇ ਆਪਣੇ ਵੀ ਆ ਅਖਬਾਰ ਨਵੀਸ, ਉਹ ਇਸ ਗੱਲ ਨੂੰ ਸਮਝਣ ਦੇ ਕਾਬਿਲ ਹੀ ਨਹੀਂ। ਇਹ ਬਹੁਤ ਪੇਚੀਦਾ ਕੰਸਟੀਟਿਊਸ਼ਨਲ ਮਸਲਾ। ਆਮ ਵਕੀਲ ਵੀ ਇਸ ਮਸਲੇ ਨੂੰ ਸਮਝਦੇ ਨਹੀਂ, ਕਿਉਂਕਿ ਇਸ ਮਸਲੇ ਦੇ ਵਿੱਚ ਉਸ ਕਿਸਮ ਦੀ ਆਮਦਨ ਨਹੀਂ ਜਿਸ ਕਿਸਮ ਦੇ ਕ੍ਰਿਮੀਨਲ ਕੇਸਿਸ ਦੇ ਵਿੱਚ ਜਾਂ ਦੂਸਰੇ ਸਿਵਲ ਕੇਸਿਸ ਦੇ ਵਿੱਚ ਆ ਜੀ। ਤੋ ਰੀਆਰਗਨਾਈਜੇਸ਼ਨ ਐਕਟ ਦੀਆਂ 3 ਕਲੌਜ਼ਸ ਜਿਹੜੀਆਂ ਉਹ ਪੰਜਾਬ ਦੇ ਗਲ ਦੇ ਵਿੱਚ ਪਏ ਵੀ ਸੰਗਲ ਆ। ਤੋ ਉਸ ਤੋਂ ਬਾਅਦ ਕੀ ਹੋਇਆ ਕਿ ਪੰਜਾਬ ਦਾ ਜਦੋਂ ਹੋਇਆ ਪੁਨਰ ਗਠਨ, ਤਾਂ ਉਸ ਤੋਂ ਬਾਅਦ ਪੰਜਾਬ ਦਾ ਹੌਲੀ ਹੌਲੀ ਜਿਹੜਾ ਪਾਣੀ ਆ ਉਹਨਾਂ ਨੇ ਬਾਹਰ ਲਿਜਾਣਾ ਸ਼ੁਰੂ ਕਰ ਦਿੱਤਾ, ਕਿਉਂਕਿ ਕੰਸਟੀਟਿਊਸ਼ਨ ਦੇ ਤੁਸੀਂ ਹਾਰ ਚੁੱਕੇ ਹੋ ਜੀ, ਉਸ ਨੂੰ ਮੰਨ ਚੁੱਕੇ ਹੋ ਤੁਸੀਂ ਰੀਆਰਗਨਾਈਜੇਸ਼ਨ ਐਕਟ ਦੀਆਂ 3 ਕਲੌਜ਼ਸ ਨੂੰ। ਉਸ ਦੇ ਆਧਾਰ ਤੇ ਤੁਹਾਡੀ ਰੀਆਰਗਨਾਈਜੇਸ਼ਨ ਹੋਈ ਆ। ਤਾਂ ਉਸ ਤੋਂ ਬਾਅਦ ਕੀ ਹੋਇਆ ਕਿ ਇਹਨਾਂ ਨੇ ਪਾਣੀਆਂ ਦੀ ਵੰਡ ਦੀ ਗੱਲ ਕੀਤੀ। ਪਾਣੀਆਂ ਦੀ ਵੰਡ ਦੇ ਵਿੱਚ ਇਹਨਾਂ ਨੇ ਕਿਹਾ ਵੀ ਟੋਟਲ 17 MAS 17 ਮਿਲੀਅਨ ਏਕੜ ਫੁੱਟ ਪਾਣੀ ਪੰਜਾਬ ਦੇ ਵਿੱਚ ਵਾਧੂ ਆ ਜਿਸ ਨੂੰ ਵੰਡਿਆ ਜਾਣਾ ਚਾਹੀਦਾ ਜੀ। ਉਸ ਦੇ ਵਿੱਚੋਂ 8.6 ਪਾਣੀ ਦੇ ਦਿੱਤਾ ਤੁਸੀਂ ਉਹਨਾਂ ਨੇ ਰਾਜਸਥਾਨ ਨੂੰ, ਔਰ 3.5 ਤੇ 3.5 ਦਿੱਤਾ ਪਾਣੀ ਪੰਜਾਬ ਤੇ ਹਰਿਆਣੇ ਨੂੰ, ਕੁਛ ਦੇ ਦਿੱਤਾ ਥੋੜਾ ਜਿਹਾ ਜੰਮੂ ਕਸ਼ਮੀਰ ਨੂੰ, ਤੇ 0.06 ਜਿਹੜਾ ਦੇ ਦਿੱਤਾ ਦਿੱਲੀ ਨੂੰ ਜੀ। ਤੋ ਇਹ ਵੰਡ ਉਹਨਾਂ ਨੇ ਕਾਣੀ ਵੰਡ, ਇਸ ਦੇ ਵਿੱਚ ਨਰੋਲ ਤੱਕਾ ਪੰਜਾਬ ਦੇ ਨਾਲ, ਪੰਜਾਬ ਦਾ ਜਿਹੜਾ ਟੋਟਲ ਹੱਕ ਰਾਈਪੇਰੀਅਨ ਰਾਈਟ ਜਿਹੜਾ ਪੰਜਾਬ ਦੇ ਦਰਿਆਵਾਂ ਦਾ, ਉਸ ਨੂੰ ਇਗਨੋਰ ਕਰਕੇ, ਹਿੰਦੁਸਤਾਨ ਦੇ ਕੰਸਟੀਟਿਊਸ਼ਨ ਨੂੰ ਇਗਨੋਰ ਕਰਕੇ, ਪੰਜਾਬ ਦੀਆਂ ਰੀਆਰਗਨਾਈਜੇਸ਼ਨ ਐਕਟ ਦੀਆਂ 3 ਧਾਰਾਵਾਂ ਦੇ ਆਧਾਰ ਦੇ ਉੱਤੇ ਉਹਨਾਂ ਨੇ ਪਾਣੀ ਬਾਹਰ ਕੱਢ ਦਿੱਤਾ ਪੰਜਾਬ ਦਾ। ਤੋ ਉਸ ਤੋਂ ਬਾਅਦ ਉਹਨਾਂ ਨੇ ਫਿਰ SYL ਦੀ ਗੱਲ ਚੱਲੀ ਵੀ ਪਾਣੀ ਜਿਹੜਾ ਹੈ ਸਤਲੁਜ ਦਾ ਰਾਵੀ ਬਿਆਸ ਦੇ ਵਿੱਚ, ਰਾਵੀ ਬਿਆਸ ਦਾ ਪਾਣੀ ਸਤਲੁਜ ਦੇ ਵਿੱਚ ਪਾ ਕੇ ਤੇ ਉਸ ਨੂੰ ਇੱਕ ਨਹਿਰ ਬਣਾ ਕੇ ਪਾਣੀ ਪੰਜਾਬ ਦੇ ਵਿੱਚੋਂ ਹਰਿਆਣੇ ਨੂੰ ਦਿੱਤਾ ਜਾਵੇ ਜੀ। ਤਾਂ ਉਸ ਕੰਟੈਕਸਟ ਦੇ ਵਿੱਚ ਇਹਨਾਂ ਨੇ ਉਸ ਦਾ ਪ੍ਰੋਟੈਸਟ ਕੀਤਾ, ਕਿਉਂਕਿ ਆਲਰੇਡੀ ਉਹ ਪਾਣੀ ਦੀ ਯੂਟੀਲਾਈਜੇਸ਼ਨ ਹੋ ਰਹੀ ਹੈ ਪੰਜਾਬ ਦੇ ਵਿੱਚ। ਤਾਂ ਉਹ ਜਦੋਂ ਪ੍ਰੋਟੈਸਟ ਕੀਤਾ ਤਾਂ ਉਸ ਦੇ ਉੱਤੇ ਜਿਹੜਾ ਇੰਦਰਾ ਗਾਂਧੀ ਆ ਉਸਨੇ ਇੱਕ ਅਵਾਰਡ ਦਿੱਤਾ 1976 ਦੇ ਵਿੱਚ। 1976 ਦੇ ਵਿੱਚ ਹਿੰਦੁਸਤਾਨ ਦੇ ਵਿੱਚ ਐਮਰਜੈਂਸੀ ਲੱਗੀ ਹੋਈ ਸੀ। ਉਹ ਜਿਹੜਾ ਅਵਾਰਡ ਸੀ ਉਹ ਆਹੀ ਸੀ ਜੋ ਮੈਂ ਤੁਹਾਨੂੰ ਦੱਸਿਆ, ਜਿਸ ਰੇਸ਼ੋ ਨਾਲ ਮੈਂ ਤੁਹਾਨੂੰ ਪਾਣੀ ਦੀ ਵੰਡ ਦਾ ਦੱਸਿਆ ਵੀ 8.60 MAS ਦਾ ਦਿੱਤਾ ਰਾਜਸਥਾਨ ਨੂੰ, 3.50 ਪੰਜਾਬ ਨੂੰ, 3.50 ਹਰਿਆਣੇ ਨੂੰ, ਤੇ ਥੋੜਾ ਜਿਹਾ ਪਾਣੀ ਦਿੱਤਾ ਜੰਮੂ ਕਸ਼ਮੀਰ ਨੂੰ, ਤੇ ਥੋੜਾ ਜਿਹਾ ਪਾਣੀ ਦਿੱਤਾ ਦਿੱਲੀ ਨੂੰ। ਇਸ ਦੇ ਵਿੱਚ ਰੈਪੇਰੀਅਨ ਸਟੇਟਾਂ 2 ਹੀ ਆ, ਜੰਮੂ ਕਸ਼ਮੀਰ ਤੇ ਪੰਜਾਬ, ਬਾਕੀ ਦੇ 3 ਨਾਨ ਰੈਪੇਰੀਅਨ ਸਟੇਟਸ ਹੈਗੀਆਂ ਜੀ। ਤੋਂ ਉਸ ਦੇ ਵਿੱਚ ਅਵਾਰਡ ਜਿਹੜਾ ਦਿੱਤਾ 1976 ਦੇ ਵਿੱਚ ਐਮਰਜੈਂਸੀ ਲੱਗੀ ਸੀ, ਗਿਆਨੀ ਜ਼ੈਲ ਸਿੰਘ ਪੰਜਾਬ ਦਾ ਚੀਫ ਮਿਨਿਸਟਰ ਸੀ। ਤਾਂ ਉਸ ਐਮਰਜੈਂਸੀ ਦੇ ਦੌਰਾਨ ਉਸ ਨੇ ਬਹੁਤ ਡਰਾ ਕੇ ਧਮਕਾ ਕੇ ਪੰਜਾਬ ਦੇ ਚੀਫ ਮਿਨਿਸਟਰ ਨੂੰ ਆਪਣਾ ਅਵਾਰਡ ਦਿੱਤਾ, ਉਹਨੂੰ ਇੰਦਰਾ ਗਾਂਧੀ ਅਵਾਰਡ ਕਹਿੰਦੇ ਆ
ਉਹ ਐਮਰਜੈਂਸੀ ਤੋਂ ਬਾਅਦ ਹਿੰਦੁਸਤਾਨ ਦੇ ਵਿੱਚ ਇਲੈਕਸ਼ਨਾਂ ਹੋਈਆਂ, ਜਨਤਾ ਗਵਰਨਮੈਂਟ ਜਿਹੜੀ ਆ ਉਹ ਹਿੰਦੁਸਤਾਨ ਦੇ ਵਿੱਚ ਬਣ ਗਈ। ਉਸ ਜਨਤਾ ਗਵਰਨਮੈਂਟ ਦੇ ਕੋਲ ਪੰਜਾਬ ਦੇ ਲੋਕ ਗਏ, ਉਹਨਾਂ ਨੇ ਕਿਹਾ ਵੀ ਸਾਡੇ ਨਾਲ ਇਸ ਅਵਾਰਡ ਦੇ ਵਿੱਚ ਧੱਕਾ ਹੋਇਆ ਜੀ, ਔਰ ਸਾਡਾ ਸਾਰਾ ਜਿਹੜਾ ਕੇਸ ਆ ਉਹ ਤੁਸੀਂ ਸੁਪਰੀਮ ਕੋਰਟ ਨੂੰ ਰੈਫਰ ਕਰ ਦਿਓ। ਉਹਨਾਂ ਨੇ ਸੁਪਰੀਮ ਕੋਰਟ ਮੁਰਾਰਜੀ ਦੇਸਾਈ ਨੇ ਉਸ ਵੇਲੇ ਦਾ ਪ੍ਰਾਈਮ ਮਿਨਿਸਟਰ ਸੀ ਮੁਰਾਰਜੀ ਦੇਸਾਈ, ਉਸ ਨੇ ਸੁਪਰੀਮ ਕੋਰਟ ਨੂੰ ਸਾਰਾ ਕੇਸ ਦੇ ਦਿੱਤਾ ਵੀ ਸੁਪਰੀਮ ਕੋਰਟ ਇਸ ਦਾ ਟੋਟਲ ਫੈਸਲਾ ਕਰ ਦੇਵੇ ਵੀ ਇਸ ਦੇ ਵਿੱਚ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਨਾਲ ਧੱਕਾ ਹੋਇਆ। ਹੈਲੋ ਜੀ ਡਾਕਟਰ ਢਿੱਲੋਂ ਸੁਣ ਰਹੇ ਹੋ ਜੀ? ਤਾਂ ਜਦੋਂ ਸੁਪਰੀਮ ਕੋਰਟ ਵਿੱਚ ਕੇਸ ਗਿਆ ਤਾਂ ਉਸ ਦੌਰਾਨ ਜਨਤਾ ਗਵਰਨਮੈਂਟ ਜਿਹੜੀ ਸੀ ਉਹ ਟੁੱਟ ਗਈ। ਜਨਤਾ ਗਵਰਨਮੈਂਟ ਦੇ ਟੁੱਟਣ ਦੇ ਨਾਲ ਪੰਜਾਬ ਦੇ ਵਿੱਚ ਇਲੈਕਸ਼ਨ ਹੋਈ ਤੇ ਪੰਜਾਬ ਦੇ ਵਿੱਚ ਵੀ ਕਾਂਗਰਸ ਸਰਕਾਰ ਬਣ ਗਈ ਤੇ ਸੈਂਟਰ 'ਚ ਵੀ। ਪੰਜਾਬ ਦੇ ਵਿੱਚ ਸੈਂਟਰ ਨੇ ਕਾਂਗਰਸ ਦਾ ਚੀਫ ਮਿਨਿਸਟਰ ਦਰਬਾਰਾ ਸਿੰਘ ਥਾਪ ਦਿੱਤਾ ਜੀ। ਦਰਬਾਰਾ ਸਿੰਘ ਉਹ ਕੇਸ ਸੁਪਰੀਮ ਕੋਰਟ ਦੇ ਕੋਲ ਸੀ, ਬਹੁਤ ਅਹਿਮ ਗੱਲ ਹੈ। ਉਹ ਕੇਸ ਸੁਪਰੀਮ ਕੋਰਟ ਦੇ ਕੋਲ ਸੀ ਔਰ ਸੁਪਰੀਮ ਕੋਰਟ ਦਾ ਫੈਸਲਾ ਆਉਣ ਵਾਲਾ ਸੀ। ਸੁਪਰੀਮ ਕੋਰਟ ਦਾ ਫੈਸਲਾ ਪੰਜਾਬ ਦੇ ਨਾਲ, ਕਿਉਂਕਿ ਪੰਜਾਬ ਦੇ ਨਾਲ ਅਨਕਨਸਟੀਟਿਊਸ਼ਨੈਲਿਟੀ ਹੋਈ ਸੀ ਜੀ, ਤਾਂ ਪੰਜਾਬ ਦੇ ਹੱਕ ਵਿੱਚ ਤਿੰਨੇ ਕਲੌਜ਼ਸ 78, 79, 80 ਤਿੰਨੇ ਕਲੌਜ਼ਸ ਟੁੱਟਣ ਵਾਲੀਆਂ ਸੀਗੀਆਂ ਜੀ। ਇੰਦਰਾ ਗਾਂਧੀ ਨੇ ਦਰਬਾਰਾ ਸਿੰਘ ਤੇ ਦਬਾਅ ਪਾਇਆ ਵੀ ਤੁਸੀਂ ਸੁਪਰੀਮ ਕੋਰਟ ਚੋਂ ਕੇਸ ਕੱਢ ਕੇ ਤਿੰਨ ਚੀਫ ਮਿਨਿਸਟਰ ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਚੀਫ ਮਿਨਿਸਟਰ ਬੈਠ ਕੇ ਫੈਸਲਾ ਕਰ ਲਓ, ਐਗਰੀਮੈਂਟ ਕਰ ਲਓ। ਐਗਰੀਮੈਂਟ ਦੀਆਂ ਡਾਟਡ ਲਾਈਨਸ ਇੰਦਰਾ ਗਾਂਧੀ ਨੇ ਦੇ ਦਿੱਤੀਆਂ ਕਿ ਭਾਈ ਆਹ ਫੈਸਲਾ ਤੁਸੀਂ ਕਰਨਾ ਪਊਗਾ, ਜੇ ਤੁਸੀਂ ਇਹ ਫੈਸਲਾ ਨਹੀਂ ਕਰੋਗੇ ਤਾਂ ਮੈਂ ਤੁਹਾਨੂੰ ਚੀਫ ਮਿਨਿਸਟਰੀ ਤੋਂ ਕੱਢ ਦੂੰਗੀ ਜੀ। ਇੰਦਰਾ ਗਾਂਧੀ ਨੇ ਦਰਬਾਰਾ ਸਿੰਘ ਤੇ ਦਬਾਅ ਪਵਾ ਕੇ ਸੁਪਰੀਮ ਕੋਰਟ ਦੇ ਵਿੱਚੋਂ ਕੇਸ ਕਢਾ ਕੇ ਐਗਰੀਮੈਂਟ ਕਰਾਤਾ। ਉਹ ਐਗਰੀਮੈਂਟ ਉਹੀ ਆ ਜੋ ਇੰਦਰਾ ਗਾਂਧੀ ਦਾ ਅਵਾਰਡ ਸੀ ਜੀ। ਟ੍ਰੈਜਡੀ ਆ ਜਿਸ ਦੇ ਨਾਲ ਤੁਹਾਡੀ ਜਿਹੜੇ ਬਿਟਰੇ ਕਰਨ ਵਾਲੇ ਪੰਜਾਬ ਦੇ ਨਾਲ ਜਿਹੜਾ ਧੋਖਾ ਕਰਨ ਵਾਲੇ ਲੋਕ ਆ, ਉਹਨਾਂ ਦਾ ਸਭ ਤੋਂ ਵੱਡਾ ਦਰਬਾਰਾ ਸਿੰਘ ਨੇ ਗੁਨਾਹ ਕੀਤਾ, ਜਿਹੜਾ 1981 ਦਸੰਬਰ ਦੇ ਵਿੱਚ ਐਗਰੀਮੈਂਟ ਕਰ ਲਿਆ। ਭੈਰੋ ਸਿੰਘ ਸ਼ੇਖਾਵਤ ਜਿਹੜਾ ਸੀ ਉਹ ਚੀਫ ਮਿਨਿਸਟਰ ਸੀ ਰਾਜਸਥਾਨ ਦਾ, ਦੇਵੀ ਲਾਲ ਜਿਹੜਾ ਚੀਫ ਮਿਨਿਸਟਰ ਸੀ ਉਹ ਹਰਿਆਣੇ ਦਾ, ਔਰ ਦਰਬਾਰਾ ਸਿੰਘ ਚੀਫ ਮਿਨਿਸਟਰ ਸੀ ਪੰਜਾਬ ਦਾ। ਤਿੰਨਾਂ ਚੀਫ ਮਿਨਿਸਟਰਾਂ ਨੂੰ ਉਹਨਾਂ ਦਰਬਾਰਾ ਸਿੰਘ ਦੀ ਗਰਦਨ ਦੇ ਉੱਤੇ ਤਲਵਾਰ ਰੱਖ ਕੇ ਇੰਦਰਾ ਗਾਂਧੀ ਨੇ ਇਹ ਐਗਰੀਮੈਂਟ ਕਰਾ ਦਿੱਤਾ ਔਰ ਉਹ ਐਗਰੀਮੈਂਟ ਟੋਟਲੀ ਘਾਤਕ ਆ। ਉਸ ਐਗਰੀਮੈਂਟ ਦਾ ਸਰਦਾਰ ਜੀ IAS ਦੇ ਵਿੱਚ ਰੈਫਰੈਂਸ ਆਇਆ ਹੋਇਆ ਵੀ ਐਗਰੀਮੈਂਟ ਤੁਸੀਂ ਯੂਨੀਲੇਟਰਲੀ ਬਾਹਰ ਨਹੀਂ ਜਾ ਸਕਦੇ ਐਗਰੀਮੈਂਟ ਤੋਂ। ਉਹ ਆਧਾਰ ਅੱਜ ਦੇ ਜਿਹੜਾ ਫੈਸਲਾ ਹੋਇਆ ਪਰਸੋਂ, ਉਸ ਦਾ ਉਹ ਐਗਰੀਮੈਂਟ 1981 ਦਾ ਆਧਾਰ ਆ। ਉਸ ਦੀ ਡਿਟੇਲ ਦੇ ਵਿੱਚ ਇਸ ਫੈਸਲੇ ਦੇ ਵਿੱਚ ਉਸ ਦੀ ਰੈਫਰੈਂਸਿਸ ਦਿੱਤੀਆਂ ਹੋਈਆਂ ਜੀ। ਹੁਣ ਉਸ ਤੋਂ ਬਾਅਦ ਕੀ ਕੀਤਾ ਇੰਦਰਾ ਗਾਂਧੀ ਨੇ? ਕੋਈ ਮੌਕਾ ਨਹੀਂ ਖੁੰਝਾਇਆ। ਉਹਨੇ ਕਿਹਾ SYL ਦੀ ਕਾਪੂਰੀ ਦੇ ਵਿੱਚ 1982 ਦੇ ਵਿੱਚ ਅਪ੍ਰੈਲ ਦੇ ਮਹੀਨੇ ਦੇ ਵਿੱਚ ਜਾ ਕੇ ਉਸਨੇ ਫਾਊਂਡੇਸ਼ਨ ਸਟੋਨ ਰੱਖ ਦਿੱਤੀ ਜੀ। ਉਸ ਉੱਤੇ ਕਪੂਰੀ ਮੋਰਚਾ ਲੱਗਿਆ, ਪ੍ਰੋਟੈਸਟ ਹੋਇਆ ਵੀ ਸਾਡਾ ਪਾਣੀ ਤੁਸੀਂ ਗੈਰ ਵਿਧਾਨਿਕ ਢੰਗ ਦੇ ਨਾਲ, ਧੱਕੇ ਨਾਲ, ਜ਼ੋਰਾ ਜ਼ਰਬੀ ਕਰਕੇ ਨਹੀਂ ਲਿਜਾ ਸਕਦੇ। ਤਾਂ ਉਸ ਧਰਮ ਯੁੱਧ, ਉਹ ਜਿਹੜਾ ਕਪੂਰੀ ਮੋਰਚਾ ਸੀ, ਉਸ ਨੂੰ ਧਰਮ ਯੁੱਧ ਮੋਰਚੇ 'ਚ ਤਬਦੀਲੀ ਹੋ ਗਈ। ਦਰਬਾਰ ਸਾਹਿਬ ਤੇ ਅਟੈਕ ਹੋਇਆ, ਸ਼੍ਰੀ ਅਕਾਲ ਤਖ਼ਤ ਢਹਿ ਢੇਰੀ ਹੋਇਆ ਜੀ। ਸੈਂਕੜੇ ਬੰਦੇ ਉੱਥੇ ਵਿਚਾਰੇ ਬੇਗੁਨਾਹ ਮਾਰੇ ਗਏ ਉਸ ਦੇ ਵਿੱਚ। ਉਸ ਤੋਂ ਬਾਅਦ ਵੁੱਡਰੋਜ਼ ਹੋਇਆ। ਵੁੱਡਰੋਜ਼ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਜਗ੍ਹਾ ਜਗ੍ਹਾ ਜਾ ਕੇ ਉਹਨਾਂ ਨੇ ਲੋਕਾਂ ਦੇ ਉੱਤੇ ਧੱਕੇ ਕੀਤੇ, ਲੋਕਾਂ ਦੇ ਉੱਤੇ ਜ਼ੋਰਾ ਜ਼ਬਰੀ ਕੀਤੀ, ਲੋਕਾਂ ਨੂੰ ਮਾਰਿਆ, ਕੁੱਟਿਆ, ਜੇਲ੍ਹਾਂ 'ਚ ਸੁੱਟਿਆ। ਤਾਂ ਉਸ ਤੋਂ ਬਾਅਦ ਨਵੰਬਰ ਮੈਸੇਕਰ ਹੋਇਆ। ਸਾਰੀ ਇਹ ਘਟਨਾਕ੍ਰਮ ਜਿਹੜਾ ਖੂਨੀ ਘਟਨਾਕ੍ਰਮ, ਜਿਸ ਦੇ ਵਿੱਚ ਹਜ਼ਾਰਾਂ ਬੇਗੁਨਾਹ ਸਿੱਖਾਂ ਦਾ ਖੂਨ ਵਹਿਆ, ਜਿਸ ਦੇ ਵਿੱਚ ਹਜ਼ਾਰਾਂ ਸਿੱਖਾਂ ਨੂੰ ਕੈਦ ਦੇ ਵਿੱਚ ਸਿੱਟ ਦਿੱਤਾ ਗਿਆ, ਬੜੇ ਬੜੇ ਘਾਤਕ ਜਿਹੜੇ ਡਰੈਕੋਨੀਅਨ ਲਾਜ਼ ਬਣਾਏ ਗਏ, ਦਾਦਾ ਵਗੈਰਾ। ਤੋਂ ਉਸ ਤੋਂ ਬਾਵਜੂਦ ਉਹਨਾਂ ਨੇ, ਸੈਂਟਰ ਵਾਲਿਆਂ ਨੇ, ਲੌਂਗੋਵਾਲ ਜਿਹੜਾ ਗੁਨਾਹਗਾਰ, ਮੈਂ ਉਸ ਦੇ ਬਾਰੇ ਬਹੁਤ ਕੁਝ ਉਸ ਦੇ ਖਿਲਾਫ ਲਿਖ ਚੁੱਕਿਆ ਔਰ ਬਦਕਿਸਮਤੀ ਮੇਰੀ ਇਹ ਆ ਕਿ ਸਿੱਖ ਉਸ ਗੱਲ ਨੂੰ ਸਮਝਦੇ ਨਹੀਂ, ਕਿਉਂਕਿ ਗੱਲਾਂ ਇਹ ਬਰੀਕ ਆ ਜੀ। ਲੌਂਗੋਵਾਲ ਦੇ ਨਾਲ ਬਲਵੰਤ ਸਿੰਘ ਤੇ ਨਾਲ ਸੁਰਜੀਤ ਸਿੰਘ ਬਰਨਾਲਾ, ਤਿੰਨਾਂ ਨੂੰ ਲਿਜਾ ਕੇ ਉਹਨਾਂ ਨੇ ਸੈਂਟਰ ਦੇ ਵਿੱਚ ਰਾਜੀਵ ਲੌਂਗੋਵਾਲ ਅਕਾਰਡ ਸਾਈਨ ਕਰਵਾ ਲਿਆ ਜੀ, ਡਾਟਡ ਲਾਈਨ ਦੇ।
ਔਰ ਉਸ ਅਕਾਰਡ ਦੇ ਵਿੱਚ ਉਹਨਾਂ ਤੋਂ ਲਿਖਵਾ ਕੇ ਲੈ ਲਿਆ ਵੀ ਅਸੀਂ 15 ਅਗਸਤ 1986 ਤੱਕ 15 ਅਗਸਤ 1986 ਤੱਕ SYL ਆਪ ਪੱਟ ਕੇ ਦੇਵਾਂਗੇ ਜੀ। ਸੀ ਦੀ ਟ੍ਰੈਜਡੀ ਸੀ, ਸਭ ਤੋਂ ਬਿਗ ਟ੍ਰੈਜਡੀ, ਐਡੀ ਵੱਡੀ ਟ੍ਰੈਜਡੀ ਸਿੱਖਾਂ ਦੀ ਕਿ ਸਿੱਖਾਂ ਦੇ ਆਪਣੇ ਲੀਡਰ ਉਸ ਦੇ ਵਿੱਚ ਕੀ ਸੀ ਬਿਟਵੀਨ ਦੀ ਲਾਈਨਸ ਕਿ ਅਸੀਂ ਪੰਜਾਬ ਦੇ ਵਿੱਚ ਇੱਕ ਜਾਲੀ ਇਲੈਕਸ਼ਨਾਂ ਕਰਾਂਗੇ। ਔਰ ਅਰਜਨ ਸਿੰਘ ਇੱਕ ਬਹੁਤ ਸ਼ਾਤਰ ਸਿਆਸਤਦਾਨ ਸੀ ਮੱਧ ਪ੍ਰਦੇਸ਼ ਦਾ, ਜਿਹੜਾ ਪੰਜਾਬ ਦਾ ਗਵਰਨਰ ਬਣਿਆ ਜੀ। ਉਸ ਦੇ ਰਾਹੀਂ ਇਹ ਗੱਲ ਸੁਰਜੀਤ ਸਿੰਘ ਬਰਨਾਲਾ ਦੇ ਕੰਨ ਵਿੱਚ ਪਾ ਦਿੱਤੀ ਵੀ ਤੈਨੂੰ ਅਸੀਂ ਚੀਫ ਮਿਨਿਸਟਰ ਬਣਵਾ ਦਾਂਗੇ ਪੰਜਾਬ। ਔਰ ਜਿਹੜਾ ਬਲਵੰਤ ਸਿੰਘ ਤੇ ਬਰਨਾਲਾ ਅੰਨੇ ਹੋ ਗਏ। ਜਿਹੜਾ ਲੌਂਗੋਵਾਲ ਸੀ ਉਹ ਬਹੁਤ ਹੀ ਬੇਵਕੂਫ ਉੱਲੂ ਆਦਮੀ ਸੀ, ਤੋਂ ਉਸ ਤੋਂ ਸਾਈਨ ਕਰਵਾ ਲਏ ਰਾਜੀਵ ਲੌਂਗੋਵਾਲ ਅਕਾਰਡ। ਜੇ ਇਹ ਉਸ ਅਕਾਰਡ ਦਾ ਵੀ ਰੈਫਰੈਂਸ ਹੈ, ਉਹ ਉਸੇ ਚੀਜ਼ ਦੀ ਰੈਪੂਟੇਸ਼ਨ ਆ ਜਿਹੜੀ ਕਿ ਐਗਰੀਮੈਂਟ ਕੀਤਾ ਦਰਬਾਰਾ ਸਿੰਘ ਨੇ। ਦੋ ਚੀਜ਼ਾਂ ਤੁਸੀਂ ਆਪ ਲਿਖ ਕੇ ਦੇ ਦਿੱਤੀਆਂ ਔਰ ਅੱਜ ਸੁਪਰੀਮ ਕੋਰਟ ਉਸ ਗੱਲ ਦੇ ਉੱਤੇ ਸਟ੍ਰੈਸ ਕਰ ਰਿਹਾ ਕਿ ਯੂਨੀਲੇਟਰਲੀ ਤੁਸੀਂ ਕਿਸੇ ਐਗਰੀਮੈਂਟ 'ਚ ਬਾਹਰ ਨਹੀਂ ਜਾ ਸਕਦੇ। ਜਦੋਂ ਇੱਕ ਐਗਰੀਮੈਂਟ ਕਰ ਲਿਆ, ਐਗਰੀਮੈਂਟ ਤੁਹਾਨੂੰ ਅਬਾਈਡ ਕਰਨਾ ਪਵੇ ਜੀ। ਤੋਂ ਟ੍ਰੈਜਡੀ ਪੰਜਾਬ ਦੀ, ਟ੍ਰੈਜਡੀ ਸਿੱਖਾਂ ਦੀ, ਸਾਡੀ ਕੌਮ ਦੀ, ਸਾਡੇ ਲੋਕਾਂ ਦੀ ਇਹ ਹੈ ਕਿ ਸਾਡੇ ਲੋਕਾਂ ਦੇ ਜਿਹੜੇ ਲੀਡਰ ਆ ਉਹਨਾਂ ਨੇ ਸਾਨੂੰ ਬਿਟਰੇ ਕੀਤਾ। ਇਸ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਵੀ ਗੁਨਾਹਗਾਰ ਹੈ ਕਿਉਂਕਿ ਬਾਦਲ ਨੇ ਆਪ 1978 ਦੇ ਵਿੱਚ ਦੇਵੀ ਲਾਲ ਨਾਲ ਮਿਲ ਕੇ ਇਹ ਕਿਹਾ ਸੀ ਵੀ ਮੈਂ SYL ਪੱਟ ਦੂੰ, ਪਰ ਪੈਸੇ ਵੀ ਲੈ ਲਏ ਸੀ ਸਰਕਾਰ ਦੇ ਵਿੱਚ। 3 ਕਰੋੜ ਰੁਪਈਆ ਉਹਦਾ ਆਇਆ ਹੋਇਆ ਸਰਕਾਰ ਦੇ ਅਕਾਊਂਟ ਦੇ ਵਿੱਚ ਪੰਜਾਬ ਦੀ, ਹਰਿਆਣਾ ਸਰਕਾਰ ਤੋਂ। ਔਰ ਬਾਅਦ ਦੇ ਵਿੱਚ ਵੀ ਬਾਦਲ ਨੇ ਇਸ ਨੂੰ ਸਪੋਰਟ ਕੀਤਾ ਅਕਾਰਡ ਨੂੰ। ਤੋਂ ਉਸ ਅਕਾਰਡ ਨੂੰ ਸਪੋਰਟ ਕਰਨ ਦਾ ਮੁਆਵਜ਼ਾ ਪਹਿਲਾਂ ਤਾਂ ਮਿਲਿਆ ਸੁਰਜੀਤ ਸਿੰਘ ਬਰਨਾਲਾ ਨੂੰ। ਸਾਰੀ ਜ਼ਿੰਦਗੀ ਉਹ ਗਵਰਨਰ ਰਿਹਾ, ਚਾਹੇ ਸੈਂਟਰ ਦੇ ਵਿੱਚ BJP ਦੀ ਸਰਕਾਰ ਸੀ, ਚਾਹੇ ਸੈਂਟਰ ਦੇ ਵਿੱਚ ਕਾਂਗਰਸ ਦੀ ਸਰਕਾਰ ਸੀ। ਬਰਨਾਲਾ ਉਸੇ ਤਰੀਕੇ ਨਾਲ ਬਰਕਰਾਰ, ਕਿਉਂਕਿ ਉਸ ਨੇ ਇਹ ਅਕਾਰਡ ਕਰਵਾਇਆ ਸੀ ਜਿਸ ਦੇ ਆਧਾਰ ਦੇ ਉੱਤੇ ਪੰਜਾਬ ਦੇ ਪਾਣੀਆਂ ਦੀ ਲੁੱਟ ਜਿਹੜੀ ਸੀ ਉਸ ਨੂੰ ਮੋਹਰ ਲੱਗੀ ਸੀ ਜੀ। ਤੋਂ ਅੱਜ ਜਿਹੜੀ ਬੜੀ ਵੱਡੀ ਟ੍ਰੈਜਡੀ ਆ, ਇਸ ਟ੍ਰੈਜਡੀ ਨੂੰ ਰੋਕਿਆ ਨਹੀਂ ਜਾ ਸਕਦਾ ਕਿਉਂਕਿ ਸੁਪਰੀਮ ਕੋਰਟ ਦਾ ਫੈਸਲਾ ਹੈ। ਤੋਂ ਇਸ ਦੇ ਵਿੱਚ ਮੇਰੀ ਸਮਝ ਤੋਂ ਬਾਹਰ ਆ ਵੀ ਕਿਸ ਤਰੀਕੇ ਨਾਲ ਪ੍ਰਕਾਸ਼ ਸਿੰਘ ਬਾਦਲ ਝੂਠੀਆਂ ਗੱਲਾਂ ਕਰ ਰਿਹਾ, ਬੇਬੁਨਿਆਦ ਗੱਲਾਂ ਕਰ ਰਿਹਾ, ਜਿਨ੍ਹਾਂ ਦਾ ਕੋਈ ਕਨਸਟੀਟਿਊਸ਼ਨਲ ਆਧਾਰ ਹੀ ਨਹੀਂ ਜੀ। ਔਰ ਇਸ ਕਿਸਮ ਦੀਆਂ ਗੱਲਾਂ ਨਾਲ ਉਹ ਲੋਕਾਂ ਨੂੰ ਫੇਰ ਗੁੰਮਰਾਹ ਕਰਨ ਦੇ ਵਿੱਚ ਕਾਮਯਾਬ ਹੋ ਰਿਹਾ। ਤੋਂ ਅੱਜ ਦੀ ਟ੍ਰੈਜਡੀ ਇਹ ਆ। ਆਮ ਪਾਰਟੀ ਦੀ ਕਹਾਣੀ ਸੁਣ ਲਓ, ਪਰਸੋਂ ਦਾ ਫੈਸਲਾ ਆਇਆ ਹੋਇਆ, ਹਾਲੇ ਤੱਕ ਕੇਜਰੀਵਾਲ ਨੇ ਇੱਕ ਕਮੈਂਟ ਨਹੀਂ ਕੀਤਾ, ਇੱਕ ਵੀ ਕਮੈਂਟ ਨਹੀਂ ਕੀਤਾ। ਯੋਗਿੰਦਰ ਯਾਦਵ ਨੇ ਪੰਜਾਬ ਦੇ ਖਿਲਾਫ ਕਮੈਂਟ ਕੀਤਾ। ਦੋਨੇ ਆਮ ਪਾਰਟੀਆਂ, ਜਿਹੜੀ ਸਵਰਾਜ ਪਾਰਟੀ ਜਿਸ ਨੂੰ ਕਹਿੰਦੇ, ਉਹਦਾ ਜਿਹੜਾ ਲੀਡਰ ਹੈ ਯੋਗਿੰਦਰ ਯਾਦਵ, ਉਹਦੀ ਸਟੇਟਮੈਂਟ ਲੱਗੀ ਹੋਈ ਹੈ ਵੀ ਮੈਂ ਇਸ ਫੈਸਲੇ ਨੂੰ ਸਪੋਰਟ ਕਰਨਾ। ਤੋਂ ਅੱਜ ਸਾਡਾ ਕੋਈ ਵਾਲੀ ਵਾਰਸ ਨਹੀਂ, ਅਸੀਂ ਟੋਟਲੀ ਲਵਾਰਸ ਹਾਂ। ਸਾਡਾ ਕੋਈ ਲੀਡਰ ਨਹੀਂ, ਸਾਡਾ ਕੋਈ ਰਹਿਨੁਮਾ ਨਹੀਂ, ਸਾਡਾ ਕੋਈ ਹਮਦਰਦ ਨਹੀਂ, ਤੇ ਅਸੀਂ ਭੰਬਲ ਭੂਸਿਆਂ 'ਚ ਪਏ ਲੋਕ। ਬਾਰ-ਬਾਰ ਬਾਦਲ ਅਕਾਲੀ ਦਲ ਸਾਨੂੰ ਗੁੰਮਰਾਹ ਕਰ ਰਿਹਾ, ਸੁਖਵੀਰ ਜਗ੍ਹਾ ਜਗ੍ਹਾ ਸਾਨੂੰ ਗੁੰਮਰਾਹ ਕਰ ਰਿਹਾ। ਮੈਂ ਸਮਝਦਾ ਮੇਰੀ ਕੋਈ ਹਮਦਰਦੀ ਨਹੀਂ ਅਮਰਿੰਦਰ ਸਿੰਘ ਦੇ ਨਾਲ। ਜੇ ਇਹਨਾਂ ਸਾਰੇ ਲੀਡਰਾਂ ਚੋਂ ਕੋਈ ਵੀ ਪੰਜਾਬ ਦੇ ਪਾਣੀਆਂ ਦੇ ਲਈ ਸੁਹਿਰਦਾ ਤਾਂ ਅਮਰਿੰਦਰ ਸਿੰਘ ਆ, ਨਾ ਕੇਜਰੀਵਾਲ ਦੀ ਹਾਲੇ ਤੱਕ ਕੋਈ ਸਟੇਟਮੈਂਟ ਹੀ ਨਹੀਂ ਜੀ। ਸਿੱਖ ਜਿਹੜੇ ਆ ਉਹ ਕਮਲੇ ਹੋਏ ਵੇ, ਬਾਹਰਲੇ ਸਿੱਖ ਵੀ, ਕੈਨੇਡਾ ਅਮਰੀਕਾ ਦੇ ਸਿੱਖ ਵੀ, ਹੋਰ ਦੂਜੇ ਮੁਲਕਾਂ ਦੇ ਸਿੱਖ ਵੀ ਅੰਨੇ ਹੋਏ ਵੇ ਕੇਜਰੀਵਾਲ ਦੀ ਸਪੋਰਟ ਕਰਦੇ ਆ ਰਹੇ। ਤੋਂ ਇਸ ਕਿਸਮ ਦੀ ਅੰਨੀ ਸਪੋਰਟ ਜਿਹੜੀ ਆ ਉਹ ਪੰਜਾਬ ਨੂੰ ਆਲਰੇਡੀ ਤਬਾਹ ਹੋਏ ਵੇ ਨੂੰ ਹੋਰ ਤਬਾਹ ਕਰ ਦੇਗੀ, ਜਿਹੜੀ ਰਹਿੰਦੀ ਖੁੰਦੀ ਗੱਲ ਹੈ। ਅੱਜ ਜ਼ਰੂਰਤ ਹੈ ਕਿ ਕੇਜਰੀਵਾਲ ਇਹ ਸਟੇਟਮੈਂਟ ਦੇਵੇ ਆਮ ਪਾਰਟੀ ਦੀ ਸਾਡਾ ਕੀ ਸਟੈਂਡ ਹੈ ਇਸ ਫੈਸਲੇ ਦੇ ਉੱਤੇ। ਹੁਣ ਤਾਂ ਸਿਰਫ ਇਹੀ ਗੱਲ ਬਚ ਗਈ ਕਿ ਪੋਲੀਟੀਕਲੀ ਕਿਸ ਤਰੀਕੇ ਨਾਲ ਅਸੀਂ ਅਪੋਜ਼ ਕਰ ਸਕਦੇ ਹਾਂ। ਕਨਸਟੀਟਿਊਸ਼ਨਲੀ ਕਾਨੂੰਨ ਤੌਰ ਦੇ ਉੱਤੇ ਅਸੀਂ ਟੋਟਲੀ ਹਾਰ ਚੁੱਕੇ ਜੀ। ਸਾਡੀ ਬਹੁਤ ਵੱਡੀ ਇੱਕ ਟ੍ਰੈਜਡੀ ਆ, ਬਹੁਤ ਵੱਡੀ ਸਾਡੀ ਤਰਾਸਦੀ ਆ, ਸਾਡਾ ਬਹੁਤ ਵੱਡਾ ਨੁਕਸਾਨ ਹੋ ਚੁੱਕਿਆ। ਤੋਂ ਇਸ ਦੇ ਵਿੱਚੋਂ ਨਿਕਲਣ ਦੇ ਲਈ ਸਿਰਫ ਤੇ ਸਿਰਫ ਤੁਸੀਂ ਪੋਲੀਟੀਕਲੀ ਸਟੈਂਡ ਲੈ ਕੇ ਕੁਛ ਨਾ ਕੁਛ ਇਸ ਦਾ ਬਚਦਾ ਕੁਛ ਦਾ ਆਪਣਾ ਬਚਾ ਸਕਦੇ ਹੋ, ਵਰਨਾ 6 ਲੱਖ ਏਕੜ ਜ਼ਮੀਨ ਤਬਾਹ ਹੋ ਜਾਏਗੀ ਤੁਹਾਡੀ ਜੀ।
ਡਾਕਟਰ ਢਿੱਲੋਂ, ਜਿਵੇਂ ਤੁਸੀਂ ਇਹ ਸਾਰਾ ਬੈਕਗ੍ਰਾਉਂਡ ਸਾਡੇ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਕਿ ਇਹਦਾ ਪਿਛੋਕੜ ਕੀ ਹੈਗਾ, ਪਰ ਜਿਹੜਾ ਅੱਜ ਇਹ ਫੈਸਲਾ ਆਇਆ ਇਹਨੇ ਪੰਜਾਬ ਨੂੰ ਤੇ ਹਰਿਆਣਾ ਨੂੰ ਆਮੋ ਸਾਹਮਣੇ ਲਿਆ ਕੇ ਖੜਾ ਕਰ ਦਿੱਤਾ ਹੈ, ਜਿੱਥੇ ਪੰਜਾਬ ਵੱਲੋਂ, ਪੰਜਾਬ ਦੀ ਸਰਕਾਰ ਵੱਲੋਂ ਤੁਸੀਂ ਆਲਰੇਡੀ ਮੈਂਸ਼ਨ ਕੀਤਾ ਕਿ ਸੈਂਟਰ ਦੇ ਵਿੱਚ, ਲੋਕ ਸਭਾ ਦੇ ਵਿੱਚ ਬਿੱਲ ਲਿਆਉਣ ਦੀ ਗੱਲ ਹੈਗੀ ਹੈ, ਉੱਥੇ ਹਰਿਆਣੇ ਵੱਲੋਂ ਅੱਜ ਜਿਹੜੀ ਹੈਗੀ ਹੈ ਬੱਸ ਸਰਵਿਸ ਸਟਾਪ ਕੀਤੀ ਗਈ ਹੈ ਮੇਨ ਸ਼ਹਿਰਾਂ ਨੂੰ, ਪੰਜਾਬ ਦਿਆਂ ਨੂੰ, ਤੇ ਨਾਲ ਹੀ ਜਿਹੜੀ ਖਾਪ ਪੰਚਾਇਤ ਹੈਗੀ ਹੈ ਹਰਿਆਣੇ ਦੇ ਵਿੱਚੋਂ, ਉਹਨਾਂ ਵੱਲੋਂ ਵੀ ਪੰਜਾਬ ਨੂੰ, ਪੰਜਾਬ ਸਰਕਾਰ ਨੂੰ 2 ਦਿਨਾਂ ਦਾ ਅਲਟੀਮੇਟਮ ਦਿੱਤਾ ਗਿਆ ਪਰਸੋਂ ਕਿ ਜੇ ਤੁਸੀਂ ਇਹਨੂੰ ਇੰਪਲੀਮੈਂਟ ਨਹੀਂ ਕਰੋਗੇ ਇਸ ਫੈਸਲੇ ਨੂੰ ਤਾਂ ਅਸੀਂ ਪੰਜਾਬ ਨੂੰ ਦਿੱਲੀ ਨਾਲੋਂ ਵੱਖ ਕਰ ਦਿਆਂਗੇ। ਸੋ ਜਿਹੜੀ ਇਹ ਸਿਚੁਏਸ਼ਨ ਬਣ ਰਹੀ ਹੈ ਪੰਜਾਬ ਤੇ ਹਰਿਆਣੇ ਦੇ ਆਮੋ ਸਾਹਮਣੇ ਹੋਣ ਦੀ, ਇਹਨੂੰ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਕਿਵੇਂ ਦੇਖਦੇ ਹੋ ਕਿ ਕੀ ਇਹ ਕੋਈ ਘਾਤਕ ਰੂਪ ਲੈ ਸਕਦੀ ਹੈ? ਜਿਵੇਂ ਪਿੱਛੇ ਜੇ ਹਰਿਆਣਾ ਦੇ ਵਿੱਚ ਵਾਇਲੈਂਸ ਹੋਈ ਹੈ, ਉਦਾਂ ਦੁਬਾਰਾ ਕੋਈ ਸਿੱਖਾਂ ਦੇ ਉੱਪਰ ਜਾਂ ਪੰਜਾਬੀਆਂ ਦੇ ਉੱਪਰ ਅਟੈਕ ਹੁੰਦੇ ਆ ਜਾਂ ਕੋਈ ਹੋਰ ਜਿਹੜੀ ਸਿਚੁਏਸ਼ਨ ਹੈ ਉਹ ਵਾਇਲੈਂਟ ਹੋ ਸਕਦੀ ਹੈ ਇਸ ਦੇ ਹਵਾਲੇ ਨਾਲ? ਦੇਖੋ, ਗੱਲ ਇਹ ਆ, ਮੈਂ ਤਾਂ ਇਸ ਬਾਰੇ ਕੋਈ ਮਤਲਬ ਭਵਿੱਖਬਾਣੀ ਕਰ ਨਹੀਂ ਸਕਦਾ, ਕਿਉਂਕਿ ਪਰ ਪੰਜਾਬ ਨੂੰ ਢਹਿ ਢੇਰੀ ਕਰ ਦਿੱਤਾ ਗਿਆ। ਪੰਜਾਬ ਦੀ ਇਕਨੋਮਿਕ ਬਰਬਾਦੀ ਕਰਵਾ ਦਿੱਤੀ ਗਈ ਹੈ। ਪ੍ਰਕਾਸ਼ ਸਿੰਘ ਬਾਦਲ ਉਸ ਦੇ ਵਿੱਚ ਗੁਨਾਹਗਾਰ ਹੈ। ਪ੍ਰਕਾਸ਼ ਸਿੰਘ ਬਾਦਲ ਕਟਹਿਰੇ ਵਿੱਚ ਖੜਾ ਔਰ ਹੁਣ ਐਵੇਂ ਝੂਠੀਆਂ ਬੇਬੁਨਿਆਦ ਕਿਸਮ ਦੀਆਂ ਸਟੇਟਮੈਂਟਾਂ ਦੇ ਰਹੇ। ਕੇਜਰੀਵਾਲ ਮੂੰਹ ਹੀ ਨਹੀਂ ਖੋਲੇ ਜੀ। ਤੋ ਜੇ ਕੋਈ ਥੋੜਾ ਬਹੁਤਾ ਸਟੈਂਡ ਲਿਆ ਤਾਂ ਅਮਰਿੰਦਰ ਸਿੰਘ ਨੇ ਲਿੱਤਾ, ਪਰ ਅਮਰਿੰਦਰ ਸਿੰਘ ਕਾਂਗਰਸ ਦਾ ਰਿਪਰੈਜ਼ੈਂਟੇਟਿਵ ਆ। ਕਾਂਗਰਸ ਦੇ ਵੀ ਇਸ ਦੇ ਵਿੱਚ ਬਹੁਤ ਵੱਡੇ ਗੁਨਾਹ। ਮੈਂ ਦਰਬਾਰਾ ਸਿੰਘ ਦਾ ਰੈਫਰੈਂਸ ਤੁਹਾਨੂੰ ਦਿੱਤਾ, ਮੈਂ ਇੰਦਰਾ ਗਾਂਧੀ ਦੇ ਅਵਾਰਡ ਦਾ ਤੁਹਾਨੂੰ ਰੈਫਰੈਂਸ ਦਿੱਤਾ, ਮੈਂ ਤੁਹਾਨੂੰ ਇਹ ਵੀ ਦੱਸਿਆ ਕਿਸ ਤਰੀਕੇ ਨਾਲ ਇੰਦਰਾ ਗਾਂਧੀ ਨੇ SYL ਦੀ ਫਾਊਂਡੇਸ਼ਨ ਰੱਖੀ। ਤੋ ਅੱਜ ਮਤਲਬ ਜ਼ਰੂਰਤ ਆ ਕਿ ਪੰਜਾਬ ਨੂੰ ਸਮਰਪਿਤ, ਪੰਜਾਬ ਦੀ ਇਕਨੋਮੀ ਨੂੰ ਸਮਰਪਿਤ, ਪੰਜਾਬ ਦੇ ਪਾਣੀਆਂ ਨੂੰ ਸਮਰਪਿਤ ਕਿਹੜਾ ਲੀਡਰ ਆ ਔਰ ਕਿਹੜਾ ਲੀਡਰ ਕੀ ਸਟੈਂਡ ਲੈ ਰਿਹਾ। ਮਾਫ ਕਰਨਾ, ਇਸੇ ਪਿਸ਼ੌਰ ਦੇ ਮੇਲੇ ਦੇ ਉੱਤੇ ਆ ਸਟੇਟਮੈਂਟ ਦਿੱਤੀ ਸੀ ਜਰਨੈਲ ਸਿੰਘ, ਜਿਸ ਨੇ ਜੁੱਤੀ ਮਾਰੀ ਸੀ, ਜਿਸ ਦੇ ਮਗਰ ਸਿੱਖ ਬਹੁਤ ਲੱਗ ਗਏ ਸੀ ਕਿ SYL ਦਾ ਮਸਲਾ ਸੈਂਟਰ ਨੂੰ ਦੇ ਦੇਣਾ ਚਾਹੀਦਾ। ਕਿੱਡੀ ਬੇਬੁਨਿਆਦ ਸਟੇਟਮੈਂਟ ਔਰ ਐਂਟੀ ਪੰਜਾਬ ਸਟੇਟਮੈਂਟ ਸੀ ਜਰਨੈਲ ਸਿੰਘ ਦੀ। ਤੋ ਅੱਜ ਜ਼ਰੂਰਤ ਆ, ਪਹਿਲਾਂ ਤਾਂ ਇਹਨਾਂ ਨੂੰ ਐਜੂਕੇਟ ਕਰੋ। ਜਿਹੜੇ MLA ਦਾ ਟਿਕਟ ਲੈਣ ਵਾਲੇ ਆ ਉਹ ਆਪਣੇ ਆਪ ਨੂੰ ਐਜੂਕੇਟ ਕਰਨ ਤੇ ਆਪਣੇ ਆਪ ਨੂੰ ਸਮਝਣ ਕਿ ਪੰਜਾਬ ਦਾ ਮਸਲਾ ਪਾਣੀਆਂ ਦਾ ਹੈ ਕੀ ਜੀ। ਤੋ ਉਸ ਤੋਂ ਬਾਅਦ ਉਹ ਆਪਣੀ ਕੋਈ ਸਟੇਟਮੈਂਟ ਦੇਣ, ਆਪਣੀ ਰਣਨੀਤੀ ਬਣਾਉਣ। ਹਰ ਪਾਰਟੀ, ਆਮ ਪਾਰਟੀ ਵੀ ਬਣਾਵੇ ਔਰ ਉਸੇ ਤਰੀਕੇ ਨਾਲ ਦੂਸਰੀਆਂ ਪਾਰਟੀਆਂ ਵੀ ਬਣਾਉਣ, ਕਾਂਗਰਸ ਵੀ ਬਣਾਵੇ, ਪੰਜਾਬ ਦੀ ਕਾਂਗਰਸ ਬਣਾਵੇ ਔਰ ਇਸੇ ਤਰੀਕੇ ਦੇ ਨਾਲ ਜਿਹੜੀ ਆ ਅਕਾਲੀ, ਜਿਹੜੇ ਇਹ ਗੁਨਾਹਗਾਰ, ਇਹ ਜਿਹੜੇ ਅਕਾਲੀ ਬੇਈਮਾਨ ਅਕਾਲੀ ਆ, ਇਹ ਵੀ ਆਪਣੀ ਰਣਨੀਤੀ ਬਣਾਉਣ। ਇਹਨਾਂ ਤੋਂ ਤੁਹਾਨੂੰ ਕੋਈ ਉਮੀਦ ਨਹੀਂ ਜੀ। ਹਾਂਜੀ ਜੀ। ਡਾਕਟਰ ਢਿੱਲੋਂ, ਤੁਸੀਂ ਇਸ ਸਾਰੇ ਇਸ਼ੂ ਦੇ ਉੱਪਰ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਆ, ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਇਸੇ ਦੇ ਨਾਲ ਅਸੀਂ ਅੱਜ ਦੇ ਸ਼ੋਅ ਵਿੱਚ ਤੁਹਾਡੇ ਕੋਲੋਂ ਇੱਥੇ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਥੈਂਕ ਯੂ ਵਿਊਅਰਸ। ਇਸੇ ਦੇ ਨਾਲ ਅਸੀਂ ਅੱਜ ਦਾ ਸ਼ੋਅ ਇੱਥੇ ਹੀ ਸਮਾਪਤ ਕਰਦੇ ਹਾਂ ਜੀ, ਤੇ ਮੰਡੇ ਨੂੰ, ਸੋਮਵਾਰ ਨੂੰ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।